Viewers, welcome back on program. So viewers, end वाले section ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਨੇ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਇੰਕਸ਼ਾਫ ਕੀਤਾ ਹੈ ਕਿ ਭਾਰਤੀ ਰਾਜ ਸਭਾ ਦੇ 225 ਮੈਂਬਰਾਂ ਵਿੱਚੋਂ 75 ਮੈਂਬਰ ਜਿਹੜੇ ਨੇ ਦੇ ਖਿਲਾਫ ਕ੍ਰਿਮੀਨਲ ਕੇਸ ਹਨ। ਸੋ ਇਹਨਾਂ ਕ੍ਰਿਮੀਨਲਸ ਤੋਂ ਆਮ ਲੋਕ ਕਿਹੜੇ ਇਨਸਾਫ ਦੀ ਜਿਹੜੀ ਤਵੱਕੋ ਕਰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਮੈਸੇਜ ਨੇ ਫੇਸਬੁੱਕ ਤੇ YouTube ਦੇ ਉੱਪਰ ਜਿਹੜੇ ਮੈਸੇਜ ਨੇ ਉਹ ਆਪਾਂ ਐਂਟਰਟੇਨਮੈਂਟ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ रहना देखने सुनने या लिखने तो सब का बहुत शुक्रिया जी। डॉक्टर साहब की कहना चाहोगे? देखो, अक्सर डेमोक्रेसी दे लई अब्राहम लिंकन दी कोट दोहराई जाती है, ऑफ द पीपल, बाय द पीपल, फॉर द पीपल जी। जे इंडियन स्टेट या इंडियन गवर्नमेंट बारे कहना होए तो फिर इंडिया च ये है कि ऑफ द क्रिमिनल्स, बाय द क्रिमिनल्स, फॉर द क्रिमिनल्स जी। और ये स्ट्रक्चर असी सेंटर तो स्टेटां विच अपर लैवल तो लोअर लैवल तक देखते हैं कि किस कदर एक ज़माना सी कि सिर्फ लफज करप्ट इस्तेमाल हुंदा सी जिहदा मतलब पैसे लैण वाला हुंदा सी, पर हुण कल्ले यही नहीं कि भी ये उन्हां ने उस करप्शन नूं आलमोस्ट लीगलाइज ही कर दिता है। क्रिमिनल्स और तुसी असैंबलियां दा डाटा लै लो, ਤੁਸੀਂ ਭਾਰਤੀ ਪਾਰਲੀਮੈਂਟ ਦਾ ਲੈ ਲਓ, ਰਾਜ ਸਭਾ ਦਾ ਲੈ ਲਓ, ਕ੍ਰਿਮੀਨਲਸ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਮਰਡਰਰਸ, ਰੇਪਿਸਟ ਔਰ ਕਈ ਤਾਂ ਜਿਹੜੇ ਨੇ ਕਈ ਕੇਸ ਜਿਨ੍ਹਾਂ ਦੇ ਉੱਤੇ ਚੱਲਦੇ ਨੇ ਉਹ MP ਬਣੇ ਹੋਏ ਨੇ। ਹੁਣ ਯੂਜੂਅਲੀ ਕਿਉਂਕਿ ਜਿਹੜਾ ਤਾਂ ਲੋਕਾਂ 'ਚ ਜਾ ਕੇ ਪੈਸੇ ਦੇ ਕੇ ਵੋਟਾਂ ਲੈ ਕੇ ਆਉਂਦਾ ਉਹ ਤਾਂ ਸਮਝ ਆ ਸਕਦਾ ਵੀ ਉਹ ਤਾਂ ਅਸੀਂ ਅੱਗੇ ਡਿਸਕਸ ਕੀਤਾ ਹੋਇਆ ਵੀ ਇਹਨਾਂ ਦੀ ਪਾਰਲੀਮੈਂਟ ਆਲਮੋਸਟ 40-45% ਲੋਕ ਸਭਾ ਉਹ ਕ੍ਰਿਮੀਨਲਸ ਨੇ ਉਹਦੇ 'ਚ ਬੈਠੇ ਹੋਏ। ਪਰ ਜਿਹੜੇ ਰਾਜ ਸਭਾ ਹੈ, ਅਪਰ ਹਾਊਸ ਜਿਹਨੂੰ ਕਹਿੰਦੇ ਨੇ, 6 ਸਾਲ ਉਹਨਾਂ ਦੀ ਟਰਮ ਹੁੰਦੀ ਹੈ, ਉਹ ਅਸੈਂਬਲੀਆਂ ਵੱਲੋਂ ਨੋਮੀਨੇਟ ਹੁੰਦੇ ਨੇ ਸਟੇਟਾਂ ਵੱਲੋਂ। ਔਰ ਅਪਰ ਹਾਊਸ 'ਚ ਇਹ ਇਸ ਲਈ ਰੱਖੀ ਗਈ ਸੀ ਵੀ ਜਿਹੜੇ ਲੋਕ ਡੇ ਟੂ ਡੇ ਡਰਟੀ ਪੋਲੀਟਿਕਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਪਰ ਉਹਨਾਂ ਨੇ ਹਰ ਫੀਲਡ ਦੇ ਵਿੱਚ ਐਕਸੈਲ ਕੀਤਾ ਹੈ, ਜਿਹਨੂੰ ਮੈਨ ਆਫ ਕਰੈਕਟਰ, ਮੈਨ ਆਫ ਇੰਟੈਗਰਿਟੀ, ਉਹਨਾਂ ਨੂੰ ਲਿਆਂਦਾ ਜਾਏ ਅਪਰ ਹਾਊਸ। ਉਹਨਾਂ ਕੋਲ ਰਾਜ ਸਭਾ ਕੋਲ ਬਹੁਤੀਆਂ ਪਾਵਰਸ ਨਹੀਂ ਨੇ, ਲੇਕਿਨ ਇਹ ਜ਼ਰੂਰ ਰਿਹਾ ਕਿ ਜੀ ਇੱਥੇ ਕ੍ਰੈਡੀਬਲ ਲੋਕ ਨੋਮੀਨੇਟ ਹੋ ਕੇ ਆਉਂਦੇ ਨੇ ਵਿਧਾਨ ਸਭਾਵਾਂ 'ਚੋਂ। ਹੁਣ ਇੱਕ ਬਾਡੀ ਹੈ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਔਰ ਉਹਨਾਂ ਦੇ ਨਾਲ ਨੈਸ਼ਨਲ ਇਲੈਕਸ਼ਨ ਵਾਚ, ਇਹ ਦੋਨੋਂ ਹੀ ਇਹ ਕਾਫੀ ਡਾਟਾ ਨੂੰ ਖੰਗਾਲਦੇ ਨੇ ਜਿਹੜੇ ਵੀ ਨੇ ਔਰ ਸਮੇਂ ਰਿਪੋਰਟਾਂ ਦਿੰਦੇ ਨੇ ਕਿ ਭਾਈ ਕਿੱਥੇ ਕੌਣ ਕਿਸ ਰਿਕਾਰਡ ਵਾਲਾ ਕੰਮ ਕਰ ਰਿਹਾ। ਔਰ ਅੱਜ ਪ੍ਰੋਮੀਨੈਂਟ ਖਬਰ ਹੈ ਸਾਰੇ ਉਹਨਾਂ ਦੇ ਮੀਡੀਆ ਦੀ, 12% ਆਫ ਸਿਟਿੰਗ MPs ਆਫ ਰਾਜ ਸਭਾ ਬਿਲੀਅਨਰਸ, 12% ਉਹ ਨੇ ਰਾਜ ਸਭਾ ਦੇ ਟੋਟਲ ਮੈਂਬਰਾਂ ਚੋਂ, ਕਿਉਂਕਿ 225 ਮੈਂਬਰ ਨੇ ਟੋਟਲ ਰਾਜ ਸਭਾ ਦੇ, ਔਰ ਉਹਨਾਂ ਚੋਂ 27 ਜਿਹੜੇ ਨੇ ਉਹ ਨੇ ਜਿਹੜੇ ਬਿਲੀਅਨਰ ਨੇ। ਹੁਣ ਤੋਂ ਅੰਦਾਜ਼ਾ ਲਾਓ ਕਿ ਵੀ ਕਿੱਥੋਂ ਪੈਸੇ ਆਏ ਤੇ ਕੀ ਹੈ। ਬਿਲਕੁਲ 12% ਆਫ ਸਿਟਿੰਗ MPs ਆਫ ਰਾਜ ਸਭਾ ਬਿਲੀਅਨਰਸ। ਹਾਈਐਸਟ ਪਰਸੈਂਟੇਜ ਆਂਧਰਾ ਪ੍ਰਦੇਸ਼, ਤੇਲੰਗਾਨਾ, ADR। out of 225 Rajya Sabha sitting MPs analyzed, 75 have declared criminal cases against them. 41 out of them have declared serious criminal cases. 225 ਚੋਂ ਤੁਸੀਂ ਅੰਦਾਜ਼ਾ ਲਾ ਲਓ ਕਿ 27 ਬਿਲੀਅਨਰ ਨੇ ਤੇ ਬਾਕੀਆਂ ਚੋਂ ਜਿਹੜੇ ਨੇ 75 ਕ੍ਰਿਮੀਨਲ ਨੇ। 41 ਉਹਨਾਂ ਚੋਂ ਉਹ ਨੇ ਜਿਨ੍ਹਾਂ ਦੇ ਖਿਲਾਫ ਸੀਰੀਅਸ ਕ੍ਰਿਮੀਨਲ ਕੇਸ ਨੇ। ਔਰ ਇਸ ਸਾਰੇ ਨੂੰ ਉਹਨਾਂ ਨੇ ਫਿਰ ਹੋਰ ਵੇਰਵੇ ਦੇ ਨਾਲ ਕਿਸ ਸਟੇਟ ਚੋਂ ਕਿੰਨੇ ਨੇ ਕੀ ਹੈ। ਹੁਣ ਜਿੱਥੇ ਆਲਮੋਸਟ 75 ਜਿਹੜੇ ਕ੍ਰਿਮੀਨਲ ਰਾਜ ਸਭਾ 'ਚ ਬੈਠੇ ਹੋਏ ਨੇ ਤੇ ਉੱਥੋਂ ਤੁਸੀਂ ਐਕਸਪੈਕਟ ਕਰੋ ਕਿ ਜੀ ਇਹ ਕਾਨੂੰਨ ਬਣਾਉਣ ਵਾਲੇ ਹਾਈਐਸਟ, ਇਹ ਟੈਂਪਲ ਆਫ ਡੈਮੋਕ੍ਰੇਸੀ, ਇਹ ਪਵਿੱਤਰ, ਇਹ ਫਲਾਣਾ, ਇਹ ਢਿਮਕਾ। ਸੋ ਇਹ ਜਦੋਂ ਵਿੰਸਟਨ ਚਰਚਲ ਨੇ ਜਦੋਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇੰਡੀਅਨ ਫਰੀडम ਦੇ ਲਈ ਬਿੱਲ ਪੇਸ਼ ਕੀਤਾ ਸੀ ਮਿਸਟਰ ਐਟਲੀ ਨੇ, ਔਰ ਜਿਹੜੇ ਲਫ਼ਜ਼ ਉਹਨੇ ਕਹੇ ਸੀ ਚਰਚਲ ਨੇ, ਜਦੋਂ ਜਿਉਂ-ਜਿਉਂ ਵਕਤ ਬੀਤਦਾ ਜਾਂਦਾ ਉਹ ਇੰਨੇ ਪ੍ਰੋਫਿਟਿਕ ਲਫ਼ਜ਼ ਨੇ ਕਿ ਭਾਈ ਇਹ ਸਾਰੇ ਜਿਹੜੇ ਨੇ ਮੈਨ ਆਫ ਸਟਰਾ ਤਾਂ ਉਹਨੇ ਕਿਹਾ ਸੀ ਕੱਖੋਂ ਹੌਲੇ ਲੋਕ, ਪਰ ਲੂਟਰਸ, ਫਰਾਡਸ, ਡੈਕੋਇਟਸ, ਇੱਦਾਂ ਦੇ ਲਫ਼ਜ਼ ਉਹਦੀ ਕੋਟ ਹੈ ਚਰਚਲ ਦੀ। ਔਰ ਉਹਨੇ ਉਹਨੂੰ ਐਟਲੀ ਨੂੰ ਕਿਹਾ ਸੀ ਵੀ ਤੂੰ ਮਿਲੀਅਨਸ ਆਫ ਲੋਕਾਂ ਦੀ ਜਿਹੜੀ ਕਿਸਮਤ ਹੈ ਇਹਨਾਂ ਬਦਮਾਸ਼ਾਂ ਦੇ ਹਵਾਲੇ ਕਰ ਰਹੇ ਆ, ਰਾਸਕਲਸ ਦੇ, ਰੋਗਸ ਦੇ, ਸਕਾਉਂਡਰਲਸ ਦੇ, ਐਂਡ ਬਲੱਡ ਆਫ ਦੋਜ਼ ਮਿਲੀਅਨਸ ਆਫ ਪੀਪਲ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਔਰ ਅੱਜ 75-76 ਸਾਲ ਬਾਅਦ ਅਸੀਂ ਦੇਖਦੇ ਹਾਂ
ਕਿ ਉਹੀ ਕ੍ਰਿਮੀਨਲ ਜਿਹੜੇ ਨੋਨ ਕ੍ਰਿਮੀਨਲ ਨੇ ਉਹ ਪਾਰਲੀਮੈਂਟ 'ਚ ਵੀ ਬੈਠੇ ਨੇ, ਉਹ ਲੋਕ ਸਭਾ 'ਚ ਵੀ ਨੇ, ਰਾਜ ਸਭਾ 'ਚ ਵੀ ਨੇ, ਅਸੈਂਬਲੀਆਂ 'ਚ ਵੀ ਨੇ, ਔਰ ਨਾਲ ਦੀ ਨਾਲ ਭਾਰਤ ਵਿਸ਼ਵ ਗੁਰੂ ਵੀ ਬਣ ਰਿਹਾ। ਬਿਲਕੁਲ, ਫਿਰ ਨਾਰਾ ਤਾਂ ਇਹੀ ਬਣਦਾ ਨਾ, ਜੈ ਬੋਲੋ ਬੇਈਮਾਨ ਕੀ ਜੈ ਬੋਲੋ। ਬਿਲਕੁਲ ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਲੈਂਦੇ ਆ। ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਡੈਮੋਕ੍ਰੇਸੀ ਬਹੁਤ ਹੀ ਵਧੀਆ ਡਿਫਾਈਨ ਕੀਤੀ ਹੈ ਡਾਕਟਰ ਸਾਹਿਬ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ, ਇਹ ਕਹਿੰਦੇ ਨੇ ਹਾਂਜੀ ਪੰਜਾਬ 1984 ਕਹਿੰਦੇ ਨੇ ਫਰੋਮ ਦਾ ਕ੍ਰਿਮੀਨਲ ਆਫ ਦਾ ਕ੍ਰਿਮੀਨਲ ਬਾय ਦਾ ਕ੍ਰਿਮੀਨਲ ਰਾਈਟ ਸਿੰਘ ਡਾਕਟਰ ਸਾਹਿਬ। ਐਂਡ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ, ਦਲੇਰ ਨਾਗਰਾ ਜੀ ਵੀ TV 84 ਜ਼ਿੰਦਾਬਾਦ ਕਹਿੰਦੇ ਨੇ, ਜ਼ੁਬੇਰ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਔਰ ਕਹਿ ਰਹੇ ਸੀ ਕਿ ਮੈਂ ਕੱਲ ਐਬਸੈਂਟ ਆ, ਇਸ ਵਾਲੀ ਮੈਂ ਸੌਰੀ ਮੰਗਦਾ, ਉਹਨਾਂ ਨੇ ਲਿਖਿਆ ਹੋਇਆ ਕਾਫੀ ਸਾਰੇ ਮੈਸੇਜ ਨੇ। ਉਹਨਾਂ ਤੋਂ ਬਿਨਾਂ ਵੈਸੇ ਸਾਡੀ ਜਿਹੜੀ ਲਾਈਵ ਚੈਟ ਹੈ ਉਹ ਬਿਲਕੁਲ ਅਧੂਰੀ ਹੁੰਦੀ ਹੈ, ਸੁਣੀ ਰੌਣਕਾਂ ਲਾਈਆਂ ਹੁੰਦੀਆਂ ਨੇ। ਹਾਂਜੀ, ਸੋ ਐਨ ਸੇਖੋ ਜੀ ਵੀ ਆਏ ਨੇ। ਔਰ ਇਸੇ ਤਰ੍ਹਾਂ ਪੰਜਾਬ 1984 ਕਹਿੰਦੇ ਨੇ ਕਿ ਦਾ ਏਜੰਡਾ ਆਫ RSS ਐਂਡ BJP ਥਰੋ ਸੰਨੀ ਮੂਵੀ ਗਦਾਰ ਐਂਡ ਜਸਕੀਰਤ ਸਿੰਘ ਵਾਈਕ ਜੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਕਹਿੰਦੇ ਨੇ 1984 ਕਹਿੰਦੇ ਨੇ ਕਿ ਇਹ ਟੂਲ ਆਫ RSS BJP ਇੰਦਰਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ, ਇੱਕ ਮਿੰਟ, ਓਕੇ, ਪੰਜਾਬ 1984 ਦੇ ਕਾਫੀ ਸਾਰੇ ਉਹਨਾਂ ਦੇ ਮੈਸੇਜ ਨੇ। ਕਹਿੰਦੇ ਸਾਨੂੰ ਪੰਜਾਬੀਆਂ ਨੂੰ ਇਕੱਲਾ ਛੱਡ ਦਿਓ, ਅਸੀਂ ਆਪੇ ਆਪਣਾ ਰਾਜ ਸਾਂਭ ਲਵਾਂਗੇ। ਸੋ ਇਸੇ ਤਰ੍ਹਾਂ ਮੈਸੇਜ ਆ ਗਿਆ ਇੰਦਰਜੀਤ ਸਿੰਘ ਸੰਧੂ ਜੀ ਖਾਲਸਾ ਜ਼ਿੰਦਾਬਾਦ। ਜ਼ੁਬੇਰ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ आपको संत जरनैल सिंह खालसा पिंजरावालियां जैसा लीडर चाहिए, आपको बादल और मान का नाम भी नहीं लेना चाहिए। और इसी तरह पंजाब 1984 कहते लोग हुण रैफरेंडम चाहते हैं। और इसी तरह जगतार सिंह कहते डॉक्टर साहब कहते ने UK के खुफिया मुखी कौन ने UK ਦੇ ਜੋ ਕੁਛ ਵੀ ਹੈ ਇਸ ਵੇਲੇ ਹਿੰਦੂ ਤਵੀ ਨੇ ਉੱਥੇ, ਉਹ ਨਾ ਤਾਂ ਕੋਈ ਵੀ ਹੋ ਸਕਦਾ ਹੈ। ਹਾਂਜੀ, ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਬਾਦਲ ਨੂੰ ਇਹੀ ਕਹਿਣਾ ਚਾਹੀ ਹੋ ਸਕਦਾ ਹੈ ਕਿ ਹੁਣ ਉਹਨਾਂ ਨੂੰ ਡੁੱਬ ਮਰਨਾ ਚਾਹੀਦਾ, ਉਹਨਾਂ ਨੂੰ ਮਤਲਬ ਕਹਿੰਦਾ ਹੈਗਾ। ਸੋ ਇਸੇ ਤਰ੍ਹਾਂ ਜ਼ੁਬੇਰ ਹਾਂਜੀ ਜ਼ੁਬੇਰ ਜੀ ਕਹਿੰਦੇ ਨੇ ਅਗਰ ਬਾਬਾ ਜ਼ਿਆਉਲ ਹਕ रूस के खिलाफ खरा ना रूस के खिलाफ खड़े ना होते तो रूस पाकिस्तान कहाँ चुका होता। याकूब साहब जिक्र कर रहे हैं क्योंकि कल का दिन सी जिदन प्रेजिडेंट जियाउल हक उन्हां दी हवाई हादसे ਦੇ ਵਿੱਚ ਮੌਤ ਕੀਤੀ ਗਈ ਸੀ। ਹਾਲਾਂਕਿ ਉਹਦੇ 'ਚ ਅਮਰੀਕਨ ਐਂਬੈਸਡਰ ਵੀ ਨਾਲ ਮਾਰਿਆ ਗਿਆ ਸੀ ਜਿਹੜਾ ਪਾਕਿਸਤਾਨ 'ਚ। ਹਾਂਜੀ, ਪਰ ਇਸ ਗੱਲ ਦੇ ਕਾਫੀ ਪੁਖਤਾ ਇਸ਼ਾਰੇ ਔਰ ਸਬੂਤ ਨੇ ਕਿ ਜ਼ਿਆਉਲ ਹਕ ਦਾ ਮਰਡਰ ਸੀ। ਮਰਡਰ ਕੌਣ ਕਰਵਾਉਂਦੇ ਨੇ? ਉਹੀ ਜਿਨ੍ਹਾਂ ਨੇ ਪਹਿਲਾਂ ਖੜਾ ਕੀਤਾ ਹੁੰਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਅਮਰੀਕਨ ਦਖਲਅੰਦਾਜ਼ੀ ਹੈ ਇਹਦੇ 'ਚ ਕਿਸੇ ਹੱਦ ਤੱਕ ਪਾਕਿਸਤਾਨ ਦੇ ਲੀਡਰ ਵੀ ਦੋਸ਼ੀ ਨੇ, ਕਿਉਂਕਿ ਜੇ ਤੁਸੀਂ ਸ਼ੁਰੂ ਤੋਂ ਆਪਣੀ ਨੀਤੀ ਕਾਇਦੇ ਆਜ਼ਮ ਦੇ ਜਾਣ ਤੋਂ ਬਾਅਦ ਇੰਡੀਪੈਂਡੈਂਟ ਨੀਤੀ ਬਣਾਈ ਹੁੰਦੀ, ਇਹਨਾਂ ਦੇ ਡਾਲਰਾਂ ਦੀ ਟੇਕ ਨਾ ਰੱਖੀ ਹੁੰਦੀ ਤੇ ਫਿਰ ਇਹਨਾਂ ਦੇ ਇੰਟਰਫੀਅਰੈਂਸ ਨਹੀਂ ਸੀ ਹੋਣੀ। ਸੋ ਜਿਹਨੇ ਵੀ ਵਕਤਨ ਬਾ ਵਕਤਨ ਚੈਲੰਜ ਕੀਤਾ ਕਿਸੇ ਪਾਸਿਓਂ ਵੀ, ਔਰ ਉਸ ਦਾ ਫਿਰ ਹਸ਼ਰ ਇਵੇਂ ਹੀ ਹੋਇਆ। ਸੋ ਯਾਕੂਬ ਸਾਹਿਬ ਕਾਫੀ ਉਦਾਸ ਵੀ ਨੇ ਇਸ ਮੁੱਦੇ ਤੇ, ਕਿਉਂਕਿ ਜ਼ਾਹਰ ਹੈ ਕਿ ਜਿਹੜਾ ਤੁਹਾਡਾ ਪਿਆਰਾ ਮਹਿਬੂਬ ਲੀਡਰ ਹੁੰਦਾ ਉਹਦਾ ਇਸ ਤਰ੍ਹਾਂ ਜਾਣਾ ਉਹ ਦੁਖਦਾਈ ਹੁੰਦਾ ਹੈ। ਸਿੰਘ ਅੱਛਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਸਰਮੁਖ ਮੁੰਦਰਾ ਜੀ ਵੀ ਫਤਿਹ ਬੁਲਾਉਂਦੇ ਨੇ, ਜ਼ਿੰਦਾਬਾਦ ਕਹਿੰਦੇ ਨੇ। ਐਂਡ ਚੀਮਾ ਜੀ ਕਹਿੰਦੇ ਡਾਕਟਰ ਸਾਹਿਬ I don't know how to take this pain uncertainty of Panth's near future. I have watching TV 84 or Panthic media and read such books, but recently I find myself very depressed. ਨਹੀਂ ਸਿੰਘ ਸਾਹਿਬ, ਡਿਪਰੈਸ ਹੋਣ ਦੀ ਲੋੜ ਨਹੀਂ ਹੈ। ਗੁਰੂ ਨੇ ਪੰਥ ਨੂੰ ਕੱਢ ਲੈਣਾ ਇਸ ਵੇਲੇ। ਇਹ ਇੱਕ ਟੈਸਟ ਹੈ ਔਰ ਚੜ੍ਹਦੀ ਕਲਾ 'ਚ ਰਹਿਣਾ ਹੀ ਗੁਰੂ ਨੇ ਸਾਨੂੰ ਸਿਖਾਇਆ। ਜੀ ਗੁਰਮੇਲ ਸਿੰਘ ਜੀ ਵੈਨ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, ਗੋਡ ਬਲੈਸ ਯੂ ਐਂਡ ਯੂਅਰ ਲਵਡ ਵਨਸ। ਐਂਡ ਬਲਵੰਤ ਸਿੰਘ ਧਾਲੀਵਾਲ ਜੀ ਕਹਿੰਦੇ ਫੌਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਹਾਂਜੀ ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਨੇ ਕਿ ਕੱਲ ਮੈਂ ਆਪਣੇ ਇੱਕ ਦੋਸਤ ਵੱਲੋਂ ਤੁਹਾਡਾ ਚੈਨਲ ਸਬਸਕ੍ਰਾਈਬ ਕਰਵਾ ਬਹੁਤ ਸ਼ੁਕਰੀਆ। ਸੋ ਅਸੀਂ ਵੈਸੇ ਵੀ ਆਪਣੇ ਵਿਊਅਰਸ ਨੂੰ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਹਾਂ ਵੀ ਤੁਹਾਡੀ ਇੱਕ ਫਿੰਗਰ ਹੁੰਦੀ ਹੈ, ਲਾਈਕ ਵੀ ਕਰੋ, ਸ਼ੇਅਰ ਵੀ ਕਰੋ। ਔਰ ਕਿਉਂਕਿ ਸਾਡਾ ਮਕਸਦ ਹੀ ਸੱਚ ਹੱਕ ਇਨਸਾਫ ਦੇ ਸੁਨੇਹੇ ਨੂੰ ਪਹੁੰਚਾਉਣਾ ਹੈ, ਔਰ ਉਹਦੇ 'ਚ ਤੁਸੀਂ ਵੀ ਸਾਡੇ ਮਦਦਗਾਰ ਹੋਵੋਗੇ
ਜੇ ਤੁਸੀਂ ਅੱਗੋਂ ਸਬਸਕ੍ਰਾਈਬ ਵੀ ਕਰਵਾਉਂਦੇ ਹੋ ਜੀ। ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਕਹਿੰਦੇ ਨੇ ਫਤਿਹ ਬੁਲਾਉਂਦੇ ਐਂਡ ਇਸੇ ਤਰ੍ਹਾਂ ਮੈਸੇਜ ਬਲਵੰਤ ਸਿੰਘ ਹੋਰਾਂ ਦੇ ਕਾਫੀ ਸਾਰੇ ਮੈਸੇਜ ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਰਾਜਨਪ੍ਰੀਤ ਵੀ ਫਤਿਹ ਬੁਲਾਉਂਦੇ, ਕੁਲਵੰਤ ਸਿੰਘ ਖਾਲਸਾ ਜ਼ਿੰਦਾਬਾਦ, ਜ਼ੁਬੇਰ ਜੀ ਹੋਰਾਂ ਨੇ ਕਾਫੀ ਸਾਰੇ ਮੈਸੇਜ ਤੁਸੀਂ ਮੇਰੇ ਖਿਆਲ ਉਹਨਾਂ ਦਾ ਜਵਾਬ ਦੇ ਦਿੱਤਾ। ਮੈਂ ਘੜੀ ਵੱਲ ਦੇਖ ਰਿਹਾ ਤੇ ਹੁਣ ਅੱਜ ਥੋੜੇ ਹੀ ਨੇ ਮੈਸੇਜ ਫੇਸਬੁੱਕ ਤੇ ਜੀ, ਕਿਉਂਕਿ ਫੇਸਬੁੱਕ ਵੀ ਕਾਫੀ ਪਾਸਿਓਂ ਬਲੌਕ ਹੁੰਦੀ ਹੈ ਜੀ। ਅਵਤਾਰ ਸਿੰਘ ਫਤਿਹ ਬੁਲਾਉਂਦੇ ਨੇ, ਸੋਹਣ ਸਿੰਘ ਮਾਲਦੀਪ ਸਿੰਘ ਕਹਿੰਦੇ ਨੇ ਮੂਤ ਪੀਣੇ ਭਾਰਤ ਨੇ ਅਤੇ ਮੂਤ ਪੀਣਿਆਂ ਨੇ ਆਪਣੀ ਔਕਾਤ ਦਿਖਾਈ ਹੈ ਫਿਲਮ ਬੈਨ ਦੇ ਬਹਾਨੇ। ਜਸਬੀਰ ਸਿੰਘ ਕਹਿੰਦੇ ਨੇ ਸੈਲਿਊਟ ਟੀਵੀ 84। ਕਮਲ ਸਿੰਘ ਕਹਿੰਦੇ ਨੇ 2015 ਚ ਅਰੁਣ ਜੇਤਲੀ ਨੇ ਕਿਹਾ ਸੀ ਕਿ ਰਾਜ ਸਭਾ ਚੁਣੇ ਹੋਏ ਨੁਮਾਇੰਦਿਆਂ ਨੂੰ ਸਵਾਲ ਨਹੀਂ ਕਰ ਸਕਦੀ ਜਦ ਕਿ ਉਹ ਆਪ ਰਾਜ ਸਭਾ ਦਾ ਮੈਂਬਰ ਸੀ, ਤੇ ਹੁਣ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਰਾਜ ਸਭਾ ਦੀ ਕੀ ਲੋੜ ਹੈ ਜਾਂ ਕੀ ਹੈ, ਜਾਂ ਰਾਜਾਂ ਦਾ ਫਿਰ ਪੁਨਰਗਠਨ ਹੋਵੇ, ਭਾਵ ਕਿ ਰਾਜ ਸਭਾ ਵਿੱਚ ਵੀ ਹਿੰਦੂਤਵੀ ਸੋਚ ਦੀ ਵੱਧ ਗਿਣਤੀ ਹੋਏ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਆਜ਼ਾਦੀ ਨੂੰ ਗੁਲਾਮੀ ਕਿਹਾ ਕਰਨਗੇ ਤੇ ਗੁਲਾਮੀ ਨੂੰ ਆਜ਼ਾਦੀ, ਇਹੋ ਹੀ ਇਹਨਾਂ ਦਾ ਟੀਚਾ। ਤੁਸੀਂ ਬਿਲਕੁਲ ਕਮਲ ਸਿੰਘ ਜੀ ਇਸ ਲਾਈਨ ਦੇ ਵਿੱਚ ਹੀ ਕਿ ਗੁਲਾਮ ਬਣਾ ਲਓ ਤੇ ਕਹੋ ਜਾਓ ਕਿ ਜੀ ਅਸੀਂ ਦੇਖੋ ਬ੍ਰਿਟਿਸ਼ ਗੁਲਾਮੀ ਤੋਂ ਆਜ਼ਾਦ ਹੋ ਗਏ, ਅਸੀਂ ਬ੍ਰਿਟਿਸ਼ ਗੁਲਾਮੀ ਦਾ ਸੰਵਿਧਾਨ ਵੀ ਆਇਨ ਵੀ ਖਤਮ ਕਰਤਾ, ਹੁਣ ਅਸੀਂ ਇਹ ਰਾਜ ਸਭਾ ਵੀ ਉਹਨਾਂ ਦਾ ਕਨਸੈਪਟ ਸੀ, ਅਸੀਂ ਤਾਂ ਸਿੱਧੇ ਚੁਣੇ ਨੁਮਾਇੰਦਿਆਂ ਦੀ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਰਾਜ ਸਭਾ 'ਚ ਰੀਜਨਲ ਪਾਰਟੀਆਂ ਆ ਜਾਂਦੀਆਂ, ਉਹਨਾਂ ਦੇ ਕੋਟੇ ਰਾਹੀਂ ਮੈਂਬਰ ਆ ਜਾਂਦੇ ਨੇ ਔਰ ਉਹਨਾਂ ਲਈ ਔਖਾ ਹੁੰਦਾ ਆਪਣਾ ਕੋਈ ਬਿੱਲ ਪਾਸ ਕਰਾਉਣਾ। ਹਾਲਾਂਕਿ ਉਹਨਾਂ ਨੇ ਹੁਣ ਵੀ ਜੇ ਦਿੱਲੀ ਦਾ ਆਰਡੀਨੈਂਸ ਉਹ ਲੈਫਟੀਨੈਂਟ ਗਵਰਨਰ ਨੂੰ ਪਾਵਰਸ ਦੇਣ ਵਾਲਾ ਐਕਟ ਬਣਵਾਇਆ ਤੇ ਉਹ ਬੀਜੂ ਦਲ ਉੜੀਸਾ ਦਾ ਔਰ ਤੇਲੰਗਾਨਾ ਵਾਲੇ ਨਾਲ ਲਾ ਲਏ ਉਹਨਾਂ ਨੇ, ਉਹਨਾਂ ਦੇ ਘਰ ਈਡੀ ਭੇਜ ਕੇ। ਔਰ ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ ਕਿ ਫਰੀडम ਇਜ਼ ਦਾ ਵਨ ਐਂਡ ਓਨਲੀ ਸੋਲੂਸ਼ਨ। ਅਮਨਦੀਪ ਕਾੜੋਂ ਕਹਿੰਦੇ ਨੇ ਡਾਕਟਰ ਸਾਹਿਬ ਆਪਸ਼ਨ ਵਾਸ ਟੂ ਓਪਨ ਅਲੋਨ ਦਾ ਫਲੈਗ ਇਜ਼ ਗੋਇੰਗ ਔਨ ਵਿਦ ਕਾਂਗਰਸ। ਅਕਾਲੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ। The government can't work without making alliance with any party of the center. 2 times alone government was dismissed, but Congress is not there. ਅਮਨਦੀਪ ਕਾੜੋਂ ਜੀ, ਜੇ ਮਕਸਦ ਤਾਂ ਸਰਕਾਰੀ ਪਦ ਜਾਂ ਆਫਿਸਿਸ ਨੂੰ ਇੰਜੋਏ ਕਰਨਾ ਹੋਏ ਫਿਰ ਵੀ ਜੇ ਅਸੀਂ ਤਮਿਲਨਾਡੂ 'ਚ ਦੇਖੀਏ DMK ਅੰਨਾ DMK ਉਹ ਵਕਤਨ ਬਾ ਵਕਤਨ ਹਰ ਇੱਕ ਪਾਰਟੀ ਦੇ ਨਾਲ ਸੈਂਟਰ ਦੇ ਵਿੱਚ ਕਦੇ BJP ਨਾਲ ਕਦੇ ਅਲਾਇੰਸ ਕਰਦੇ ਰਹੇ ਨੇ, ਪਰ ਆਪਣੀਆਂ ਟਰਮਸ ਦੇ ਉੱਤੇ। ਇਹੀ ਕਾਰਨ ਹੈ ਕਿ ਜੇ ਅਸੀਂ ਪੰਜਾਬ 'ਚ ਕਹਿੰਦੇ ਹਾਂ ਜੀ ਬੰਦੀ ਸਿੰਘ ਕਿਉਂ ਨਹੀਂ ਰਿਹਾ ਹੋ ਰਹੇ ਜਾਂ ਰਾਜੋਆਣਾ ਦਾ ਕੇਸ, ਤੁਸੀਂ ਤਮਿਲਨਾਡੂ ਅਸੈਂਬਲੀ ਨੇ ਪਾਸ ਕੀਤਾ ਸੀ ਕਿ ਬਈ ਇਹਨਾਂ ਨੂੰ ਛੱਡਿਆ ਜਾਏ। ਜੈ ਲਲਿਤਾ ਹੋਏ ਜਾਂ ਅੱਜ ਸਟਾਲਿਨ ਹੋਏ, ਕਰੁਣਾਨਿਧੀ ਦਾ ਮੁੰਡਾ, ਉਹਨਾਂ ਦੇ ਨਾਲ ਖੜੇ ਨੇ। ਸੋ ਜੇ ਤੁਸੀਂ ਅਨਕੰਡੀਸ਼ਨਲ ਸਪੋਰਟ ਹੀ ਜਦੋਂ BJP ਜੋ ਇਹ ਟਰਮਸ ਕਹਿੰਦੇ ਉਹਦੇ ਉੱਤੇ ਸਮਝੌਤਾ ਹੋ ਸਕਦਾ ਸੀ, ਇਹਨਾਂ ਨੇ ਸਵਾਏ ਆਪਣੇ ਇੰਟਰਸਟ ਦੇ, ਇਹਨਾਂ ਦੇ ਸਾਹਮਣੇ ਪੰਜਾਬ ਜਾਂ ਸਿੱਖਾਂ ਦਾ ਕੋਈ ਇੰਟਰਸਟ ਨਹੀਂ ਹੈ। ਤੁਸੀਂ ਕਿਸੇ ਨਾਲ ਵੀ ਜਾਓ ਘੱਟੋ ਘੱਟ ਆਪਣੀਆਂ ਟਰਮਸ ਦੇ ਉੱਤੇ। ਹੁਣ ਤਾਂ ਬਹੁਤ ਕੁਛ ਇਹ ਗਵਾ ਚੁੱਕੇ ਨੇ। ਅਮਰੀਕ ਸਿੰਘ ਸਿੰਧਰ, ਗੁਰਵਿੰਦਰ ਸਿੰਘ, ਉਹਨਾਂ ਨੇ ਗੁੱਡ ਆਫਟਰਨੂਨ ਕਹੀ ਹੈ, ਪਰ ਬਿਲਾ ਨੀਲਾ ਜੀ ਕਹਿੰਦੇ ਨੇ ਹਿੰਦੂ ਇਜ਼ ਸ਼ੇਮਲੈਸ ਐਂਡ ਥੈਂਕਲੈਸ, ਦੇ ਆਰ ਓਨਲੀ ਚੀਪ ਕਲਾਸ ਚੀਟਰਸ। ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸੋ ਵਿਊਅਰਸ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਆਗਿਆ ਦਿਓ। ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।